अस्सलाम वालेकुम जी। अच्छा जी, अज दी वीडियो शुरू करिए और अज असां 12 नंबर चैप्टर शुरू करना है तो पेज नंबर है 506। ਇਹਦੇ 'ਚ ਇਹਨੇ ਗੱਲ ਕਰਨੀ ਹੈ distanza di sicurezza ਹਿਫਾਜ਼ਤੀ ਫਾਸਲਾ। ਹਿਫਾਜ਼ਤੀ ਫਾਸਲਾ ਕਿਹੜਾ ਹੁੰਦਾ ਹੈ? ਜਿਹੜਾ ਅਸੀਂ ਅੱਗੇ ਵਾਲੀ ਗੱਡੀ ਤੋਂ ਚਲਦਿਆਂ ਹੋਇਆਂ ਰੱਖੀਦਾ ਹੈ। ਮਤਲਬ ਜਿਹੜਾ ਸਾਡੀ ਗੱਡੀ ਤੇ ਅੱਗੇ ਵਾਲੀ ਗੱਡੀ ਦੇ ਦਰਮਿਆਨ ਜਿਹੜਾ ਫਾਸਲਾ ਹੁੰਦਾ ਹੈ ਉਹਨੂੰ ਆਖਦੇ ਨੇ distanza di sicurezza ਹਿਫਾਜ਼ਤੀ ਫਾਸਲਾ। ਠੀਕ ਹੈ, ਇਹ ਰੱਖਣਾ ਹੁੰਦਾ ਸਪੀਡ ਦੇ ਹਿਸਾਬ ਨਾਲ। ਜਿੰਨੀ ਸਪੀਡ ਹੋਵੇ ਉਸ ਹਿਸਾਬ ਨਾਲ ਤੁਸੀਂ distanza ਰੱਖਣਾ ਹੈ। ਠੀਕ ਹੈ, ਤੇ ਇੱਥੇ ਇਹਨੇ ਗੱਲ ਕਰਨੀ ਹੈ ਟੈਂਪੋ ਦੀ ਰਿਐਕਸੀਓਨੇ ਸਪਾਸੀਓ ਦੀ ਫਰੇਨਾਤੂਰਾ। ਇਹਨਾਂ ਚੀਜ਼ਾਂ ਦੇ ਬਾਰੇ ਗੱਲ ਕਰੇਗਾ ਤੇ ਇਹ ਚੀਜ਼ ਅਸੀਂ ਸਮਝ ਲੈਂਦੇ ਹਾਂ ਪਹਿਲਾਂ। ਇੱਥੇ ਹੁਣ ਇਸ ਪੇਜ 'ਤੇ ਇਹਨੇ ਗੱਲ ਕਰਨੀ ਹੈ ਲੋ ਸਪਾਸੀਓ ਪਰਕੋਰਸੋ, ਜਿਹੜਾ ਤੁਸੀਂ ਫਾਸਲਾ ਤੈਅ ਕਰਦੇ ਹੋ ਨਿਲ ਟੈਂਪੋ ਦੀ ਰਿਐਕਸੀਓਨੇ, ਟੈਂਪੋ ਦੀ ਰਿਐਕਸੀਓਨੇ ਦੇ ਵਿੱਚ। ਇਹ quello percorso dal momento, ਤੇ ਜਿਹੜਾ ਤੁਸੀਂ ਉਸ ਟਾਈਮ ਚੱਲਦੇ ਹੋ della precisione di una situazione, ਜਦੋਂ ਪ੍ਰੈਚੀਜ਼ਿਓਨੇ ਹੋਵੇ, ਜਦੋਂ ਤੁਹਾਨੂੰ ਮਹਿਸੂਸ ਹੋਵੇ ਜਾਂ ਲੱਗੇ ਦੀ una situazione di pericolo ਹੋਵੇ, ਖਤਰਾ ਹੋਵੇ, a quello ਤੇ ਕਹਿੰਦਾ ਉਹ ਵਾਲਾ ਹੁੰਦਾ ਇਨੀਸ਼ੀਓ della frenata, ਬ੍ਰੇਕ ਦੇ ਸ਼ੁਰੂ ਹੋਣ ਤੱਕ। ਵੇਰੋ ਜੀ। ਅੱਛਾ ਜੀ, ਹੁਣ ਇਹ ਥੋੜ੍ਹੇ ਅਗਰ ਇਹਦੀ ਸਵਾਲ ਦੀ ਸਮਝ ਠੀਕ ਤਰ੍ਹਾਂ ਨਹੀਂ ਆਉਂਦੀ ਤੇ ਨਾਰਮਲ ਹੈ ਇਹਦੀ, ਆ ਥੋੜ੍ਹੇ 2-4 ਪੇਜ ਪੜ੍ਹੋ ਦੇ ਤੇ ਫਿਰ ਤੁਹਾਨੂੰ ਸਮਝ ਆਵੇਗੀ। ਲਾਜ਼ਮੀ ਨਹੀਂ ਕਿ ਸਾਰਿਆਂ ਨੂੰ ਨਾ ਆਵੇ, ਲੇਕਿਨ ਇਹ ਥੋੜ੍ਹਾ ਮੁਸ਼ਕਿਲ ਹੈ ਤੇ ਇਹਦੇ 2-4 ਪੇਜ ਪੜ੍ਹ ਕੇ ਤੇ ਫਿਰ ਇਹਦੀ ਸਮਝ ਆਵੇਗੀ। ਠੀਕ ਹੈ, ਬਾਕੀ ਮੈਂ ਕੋਸ਼ਿਸ਼ ਕਰਨਾ ਕਿ ਤੁਹਾਨੂੰ ਇੱਕ ਤਸਵੀਰ ਦਿਖਾ ਕੇ ਤੇ ਉਹਦੇ ਨਾਲ ਸਮਝਾਵਾਂ ਕਿ ਸਪਾਸੀਓ ਪਰਕੋਰਸੋ ਨਿਲ ਟੈਂਪੋ ਦੀ ਰਿਐਕਸੀਓਨੇ ਕੀ ਹੁੰਦਾ ਹੈ। ਅੱਛਾ ਜੀ, ਇਹ ਇੱਕ ਤਸਵੀਰ ਹੈ ਤੇ ਇਹ ਫਿਲਹਾਲ ਅਸੀਂ ਨਾ ਅੱਧੀ ਤਸਵੀਰ ਪੜ੍ਹਨੇ ਆ ਕਿਉਂਕਿ ਇਹਨੇ ਗੱਲ ਹਲੇ ਅੱਧੀ ਕੀਤੀ ਹੈ। ਠੀਕ ਹੈ, ਇਹਨੇ ਗੱਲ ਕੀ ਕੀਤੀ ਹੈ? ਸਪਾਸੀਓ ਪਰਕੋਰਸੋ ਨਿਲ ਟੈਂਪੋ ਦੀ ਰਿਐਕਸੀਓਨੇ। ਇਹ ਵੇਖੋ ਨੇ ਥੱਲੇ ਲਿਖੀ ਹੈ ਸਪਾਸੀਓ ਪਰਕੋਰਸੋ ਨਿਲ ਟੈਂਪੋ ਦੀ ਰਿਐਕਸੀਓਨੇ। ਇਹ ਕੀ ਹੁੰਦਾ ਹੈ? ਸਪਾਸੀਓ ਆਖਦੇ ਨੇ ਜਗ੍ਹਾ ਨੂੰ, ਪਰਕੋਰਸੋ ਚੱਲਣਾ। ਸਪਾਸੀਓ ਪਰਕੋਰਸੋ ਮਤਲਬ ਉਹ ਜਗ੍ਹਾ ਜਿਹੜੀ ਤੁਸੀਂ ਚੱਲਦੇ ਹੋ ਜਾਂ ਉਹ ਫਾਸਲਾ ਜਿਹੜਾ ਤੁਸੀਂ ਤੈਅ ਕਰਦੇ ਹੋ। ਠੀਕ ਹੈ, ਇਹ ਦੋ ਲਫ਼ਜ਼ ਦਾ ਇਹ ਮਤਲਬ ਹੋ ਗਿਆ। ਨਿਲ ਟੈਂਪੋ ਦੀ ਰਿਐਕਸੀਓਨੇ, ਟੈਂਪੋ ਦੀ ਰਿਐਕਸੀਓਨੇ ਕੀ ਹੁੰਦਾ ਹੈ? ਹੁਣ ਇਹ ਵੇਖੋ ਅਸੀਂ ਗੱਡੀ ਚਲਾ ਰਹੇ ਹਾਂ, ਇਹ ਉਹਨੇ ਤਸਵੀਰ ਬਣਾਈ ਹੈ, ਇਹ ਗੱਡੀ ਅਸੀਂ ਚਲਾਉਂਦੇ ਹਾਂ ਪਏ। ਗੱਡੀ ਚਲਾਉਂਦੇ ਹੋਏ ਸਾਨੂੰ ਮਹਿਸੂਸ ਹੁੰਦਾ ਹੈ ਕਿ ਖਤਰਾ ਹੈ, ਵੀ ਮੈਨੂੰ ਬ੍ਰੇਕ ਲਾਉਣੀ ਚਾਹੀਦੀ ਹੈ। ਠੀਕ ਹੈ, ਹੁਣ ਇਹ ਵੇਖੋ ਉੱਤੇ ਲਿਖਿਆ ਵੀ ਉਹਨੇ ਪ੍ਰੈਚੀਜ਼ੀਓਨੇ ਦਲ ਪੈਰੀਕੋਲੋ, ਖਤਰਾ ਮਹਿਸੂਸ ਕਰਨਾ। ਠੀਕ ਹੈ, ਜਦੋਂ ਖਤਰਾ ਮਹਿਸੂਸ ਹੋਵੇ ਜ਼ਾਹਿਰ ਗੱਲ ਹੈ ਡਰਾਈਵਰ ਕੀ ਕਰਨਾ ਹੈ? ਬ੍ਰੇਕ ਲਾਉਣੀ ਹੈ ਜਾਂ ਉਹ ਪੈਰ ਰੇਸ ਉੱਤੋਂ ਚੁੱਕ ਕੇ ਤੇ ਬ੍ਰੇਕ ਉੱਤੇ ਲਿਆਵੇਗਾ। ਠੀਕ ਹੈ, ਇੱਥੋਂ ਉਹਨੇ ਰੇਸ ਦੇ ਉੱਤੋਂ ਪੈਰ ਚੁੱਕ ਲਿਆ ਤੇ ਬ੍ਰੇਕ ਦੇ ਉੱਤੇ ਲੈਣ ਦੱਸੋ। ਠੀਕ ਹੈ, ਤੇ ਰੇਸ ਤੋਂ ਪੈਰ ਚੁੱਕ ਕੇ ਬ੍ਰੇਕ ਤੱਕ ਲਿਆਉਣੇ ਤੱਕ, ਬ੍ਰੇਕ ਦੇ ਉੱਤੇ ਪੈਰ ਰੱਖਣੇ ਤੱਕ ਗੱਡੀ ਇਤਨੀ ਦੂਰ ਆ ਜਾਏਗੀ। ਕਿਉਂਕਿ ਜ਼ਾਹਿਰੀ ਗੱਲ ਹੈ ਗੱਡੀ ਅੱਗੇ ਜਾਣਾ, ਇਹ ਇਤਨੀ ਗੱਡੀ ਅੱਗੇ ਆ ਜਾਂਦੀ, ਇੱਥੋਂ ਅੱਗੋਂ ਫਿਰ ਬ੍ਰੇਕ ਲੱਗਣਾ ਸ਼ੁਰੂ ਹੋ ਜਾਂਦੀ ਹੈ ਜਾਂ ਉਹਨੂੰ ਪੈਰ ਦਬਾਏ ਤਾਂ ਬ੍ਰੇਕ ਲੱਗੇ। ਠੀਕ ਹੈ, ਲੇਕਿਨ ਇਹ ਫਾਸਲਾ ਜਿਹੜਾ ਗੱਡੀ ਤੈਅ ਕੀਤਾ ਹੈ ਇੱਥੋਂ ਲੱਗ ਕੇ ਇੱਥੋਂ ਤੱਕ, ਇਹ ਸਾਰਾ ਫਾਸਲਾ ਤੈਅ ਹੋਇਆ ਟੈਂਪੋ ਦੀ ਰਿਐਕਸੀਓਨੇ ਦੇ ਵਿੱਚ। ਮਤਲਬ ਪੈਰ ਚੁੱਕ ਕੇ, ਰੇਸ ਤੋਂ ਪੈਰ ਚੁੱਕ ਕੇ ਬ੍ਰੇਕ ਤੱਕ ਲਿਆਉਣਾ, ਉਹ ਜਿਹੜਾ ਟਾਈਮ ਸੀ ਉਹਨੂੰ ਆਖਦੇ ਨੇ ਟੈਂਪੋ ਦੀ ਰਿਐਕਸੀਓਨੇ। ਠੀਕ ਹੋ ਗਿਆ, ਤੇ ਇਹ ਇਤਨਾ ਫਾਸਲਾ ਨੇ ਤੈਅ ਕੀਤਾ, ਇਹ ਉਹ ਜਗ੍ਹਾ, ਉਹ ਸਪਾਸੀਓ ਹੈ ਜਿਹੜੀ ਉਹਨੇ ਟੈਂਪੋ ਦੀ ਰਿਐਕਸੀਓਨੇ ਵਿੱਚ ਫਾਸਲਾ ਤੈਅ ਕੀਤਾ ਹੈ। ਠੀਕ ਹੈ ਜੀ, ਇਹ ਸਵਾਲ ਇਤਨੀ ਇਹਨੇ ਗੱਲ ਕੀਤੀ ਹੈ। ਠੀਕ ਹੈ ਜੀ, ਬਾਕੀ ਤਸਵੀਰ ਅਸੀਂ ਫਿਰ ਵੇਖਾਂਗੇ। ਚਲੋ ਜੀ, ਇੱਕ ਵਾਰੀ ਫਿਰ ਇਹ ਸਵਾਲ ਰਿਪੀਟ ਕਰ ਲੈਂਦੇ ਹਾਂ। ਅੱਛਾ, ਫਿਰ ਇੱਕ ਵਾਰੀ ਕਹਿੰਦਾ ਕਿ ਅਗਰ ਇਹ ਸਵਾਲ ਦੀ ਇਤਨੀ ਸਮਝ ਨਾ ਆਵੇ ਤੇ ਨਾਰਮਲ ਹੈ, ਪਰੇਸ਼ਾਨ ਨਹੀਂ ਹੋਣਾ ਬਈ ਮੈਨੂੰ ਸਮਝ ਨਹੀਂ ਆਈ, ਜਾਂ ਕਹਿ ਲਓ ਕਿ ਜੋ ਵੀ ਕਹਿ ਲਓ ਕਿ ਸਮਝ ਨਹੀਂ ਆਈ, ਤੇ ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ। ਇਹ 2-4 ਪੇਜ ਪੜ੍ਹੋਗੇ ਤੇ ਸਮਝ ਆ ਜਾਏਗੀ। ਚਲੋ ਜੀ, ਫਿਰ ਸਵਾਲ ਇੱਕ ਵਾਰ ਰਿਪੀਟ ਕਰਨੇ ਆ। ਲੋ ਸਪਾਸੀਓ ਪਰਕੋਰਸੋ ਕਹਿੰਦਾ ਉਹ ਜਗ੍ਹਾ ਜਿਹੜੀ ਤੁਸੀਂ ਤੈਅ ਕਰਦੇ ਹੋ ਨਿਲ ਟੈਂਪੋ ਦੀ ਰਿਐਕਸੀਓਨੇ ਦੇ ਵਿੱਚ, ਟੈਂਪੋ ਦੀ ਰਿਐਕਸੀਓਨੇ ਵਿੱਚ ਜਿਹੜੀ ਉਹ ਮੈਂ ਦੱਸੀ ਅੱਗੇ। ਇਹ ਕੁਏਲੋ ਕਹਿੰਦਾ ਉਹ ਵਾਲੀ ਹੁੰਦੀ ਹੈ ਪਰਕੋਰਸੋ ਦਲ ਮੋਮੈਂਟੋ, ਜਿਹੜਾ ਉਹ ਤੁਸੀਂ ਉਸ ਟਾਈਮ ਚੱਲਦੇ ਹੋ, della precisione ਜਦੋਂ ਮਹਿਸੂਸ ਹੋਵੇ ਦੀ una situazione di pericolo ਹੋਵੇ, ਖਤਰਾ ਹੈ। ਆ ਕੁਏਲੋ ਤੇ ਉਹ ਵਾਲੀ ਹੁੰਦੀ ਹੈ ਇਨੀਸ਼ੀਓ della frenata, ਬ੍ਰੇਕ ਦੇ ਸ਼ੁਰੂ ਹੋਣੇ ਤੱਕ। ਵੇਰੋ ਜੀ, ਬ੍ਰੇਕ ਦੇ ਸ਼ੁਰੂ ਹੋਣੇ ਤੱਕ ਜਿਹੜਾ ਪਹਿਲਾ ਟਾਈਮ ਹੁੰਦਾ ਉਸ ਤੋਂ ਪਹਿਲਾਂ ਉਹਨੂੰ ਟੈਂਪੋ ਦੀ ਰਿਐਕਸੀਓਨੇ ਆਖਦੇ ਨੇ, ਤੇ ਉਹਦੀ ਜਗ੍ਹਾ ਫਾਸਲਾ ਗੱਡੀ ਤੈਅ ਕਰਦੀ ਹੈ ਉਹਨੂੰ ਆਖਦੇ ਨੇ ਲੋ ਸਪਾਸੀਓ percorso nel tempo di reazione। ठीक हो गया जी।
चलो अगे 507 507 जी गल करन लगा है कि कितनी स्पीड होवे तो 1 सैकंड दे विच असी कितना फासला तय करांदे गड्डी कितने मीटर अगे जाएगी। ठीक हो गया। इन उन सेकोंडो 1 सैकंड दे विच सी परकोरोनो चलणगे चीरका मेत्री 14 जी कहना तकरीबन 14 मीटर चलणगे या 14 मीटर फासला तय करोगे से सी व्याजा अगर सफ़र कर रहे हो आ 50 किलोमीटरी पर ओरा 50 की स्पीड ते वेरो जी अगर 50 की स्पीड है तो असी 1 सैकंड दे 14 मीटर फासला तय करांगे। ठीक है। हुण किस तरह सानू पता लग्या है कि 14 मीटर किस तरह होवेगा 1 सैकंड दे सानू बई किस तरह असीं अंदाज़ा ला सकने हो। हुण इहदा करना की है ट्रिक ने बिल्कुल आसान है। स्पीड ने दसी है 50 50 ए थले ने दसी है 100 थले ने दसी 130। ठीक है। ਜਿਹੜੀ भी स्पीड होवेगी ਉਹਦੇ ਨਾਲੋਂ 1 0 खत्म कर देनी है। मसलन इन्हें 50 दसी है। ठीक है। 0 खत्म कर देनी है सिर्फ पिछे रह जाना है 5। ठीक हो गया जी। 5 नूं असां ज़रब देनी है मल्टीप्लाई करना है 3 दे नाल। ठीक है। हुण की इनू करो तो कितना हुंदा है 15। ठीक है। 15 हुंदा है इन्हें 14 लिखी है। अगर स्पीड 50 तक होवे तो एक हिस्से का फर्क आउंदा होवे मतलब इन्हें 14 लिखी है इत्थे 15 आ गया है 15 आ जाए या 16 आ जाए सॉरी 13 आ जाए एक हिस्सा घट वध चल जाएगा 50 की स्पीड तक। ठीक है। यदा 15 होंगे इन्हें 14 लिखी है। ठीक है। एक दूसरा सवाल इन उन सेकोंडो कहता 1 सैकंड दे विच सी परकोरोनो चलन दे चेरका मेत्री विंतोतो कहना तकरीबन 28 मीटर चलो दे से सी व्याजा अचेंतो अगर 100 की स्पीड से चलते हो पे वेरो और सानू फिर किस तरह पता लगे 100 स्पीड है। ठीक है। 100 नालों 1 0 खत्म करो 10 रह गया 10 नूं ज़रब दिओ 3 नाल की आउंदा है 3 ते इन्हें की लिखिया है 28। और दो हिस्सों का फर्क आ गया है लेकिन स्पीड वेखो 100 तक टुर गई है। 50 तक स्पीड होवे एक हिस्से का फर्क पैंदा होवे तो ठीक है। 100 तक स्पीड जावे 2 हिस्सों का फर्क पैंदा होवे तो ठीक है। स्पीड है तीसरे सवाल में 3 तो 100 तो 150 दे विच आ गई है फिर 3 हिस्सों का फर्क पैंदा होवे तो फिर भी ठीक है। ठीक है। इन्हां चीज़ों ए ट्रिक जिहड़े ने ज़हन रखने ने। ठीक है। तीसरा सवाल इन उन सेकोंडो कहता 1 सैकंड दे विच सी परकोरोनो चेरका 36 मेत्री तकरीबन 36 मीटर चलो दे से सी व्याजा अगर सफ़र करते हो या चलते हो आ 130 130 की स्पीड ते फिर अगे किलोमीटर पर हो रहा है मैं छड़ देना क्योंकि 100 का 100 का पढ़ना कोशिश करनी है। ठीक है जी। इन्हें 36 मीटर दसिया स्पीड कितनी दसी सू 130 0 खत्म करो की रह गया 13 13 नूं ज़रब दिओ 3 नाल मल्टीप्लाई करो 3 नाल की आउंदा है 13 26 39 39 आउंदा है। इन्हें की लिखी है 36 तिना हिस्सों का फर्क है लेकिन हुण स्पीड चैक करो स्पीड कितनी आ गई है 100 तो 150 दे विच स्पीड आ गई है तो फिर तिना हिस्सों का भी फर्क आवे तो ठीक है। 50 तक स्पीड होवे एक हिस्से का फर्क पवे तो चल जाएगा। 100 तक स्पीड है 2 हिस्सों का फर्क पैंदा चल जाएगा। 100 तो 150 के स्पीड आ गई है 3 हिस्सों का फर्क पैंदा तो फिर भी चल जाएगा। ठीक है। मेन चीज़ है 1 0 खत्म करके 1 हिस्सा खत्म करके तो 3 नाल ज़रब देनी है। बाकी यही सारे ट्रिक ने दे। ठीक है जी। चौथा सवाल इन उन सेकोंडो कहता 1 सैकंड दे विच सी परकोरोनो चेरका मेत्री 42 है कहना तकरीबन 42 मीटर चलो दे 1 सैकंड दे विच से सी व्याजा आ 150 अगर 150 की स्पीड ते चल रही हो वेरो 150 तक स्पीड आ गई है 0 खत्म करो कितना रह गया 15 15 नूं 3 नाल ज़रब दिओ 15 3 45 45 आउंदा है। ठीक है। तो इन्हें की लिखी है 42 तिना हिस्सों का फर्क पिया आउंदा है। ठीक है क्योंकि स्पीड 150 तक पहुँची है इस वास्ते तिना हिस्सों का फर्क चल जाएगा। अच्छा जी। 5वां इन उन सेकोंडो 1 सैकंड दे विच
si percorrono circa metri 20 कहना तकरीबन 20 मीटर फासला तय करो दे या चलो दे से si viaggia अगर चल रहे हो a 150 150 ਦੀ ਸਪੀਡ ਤੇ ਫਾਲਸੋ ਜੀ 42 ਹੋਣਾ ਚਾਹੀਦਾ ਸੀ ਤੇ ਇਹਨੇ 20 ਮੀਟਰ ਲਿਖੀ ਹੈ ਕਿਉਂਕਿ ਜ਼ੀਰੋ ਖਤਮ ਕਰੋ 15 15 3 45 45 ਆਉਂਦਾ ਹੈ ਤੇ ਇਹਨੇ 20 ਲਿਖੀ ਹੈ ਜ਼ਿਆਦਾ ਫਰਕ ਹੈ ਫਾਲਸੋ 6ਵਾਂ in un secondo 1 ਸੈਕਿੰਡ ਦੇ ਵਿੱਚ si percorrono circa metri 4 कहना तकरीबन 4 मीटर चलोगे से si viaggia a 50 अगर 50 ਦੀ ਸਪੀਡ ਤੇ ਚੱਲ ਰਹੇ ਹੋ ਤੇ ਫਾਲਸੋ ਜੀ 50 ਸਪੀਡ ਦਾ ਸੀ ਇਹ ਜ਼ੀਰੋ ਖਤਮ ਕਰੋ 5 5 ਨੂੰ 3 ਨਾਲ ਜ਼ਰਬ ਦਿਓ 15 ਹੁੰਦਾ ਹੈ ਠੀਕ ਹੈ ਇੱਥੇ 14 ਚੱਲ ਸਕਦਾ ਸੀ ਇਹਨੇ 4 ਲਿਖੀ ਹੈ 7ਵਾਂ in un secondo 1 ਸੈਕਿੰਡ ਦੇ ਵਿੱਚ si percorrono ਚੱਲੋਗੇ circa metri 10 कहना तकरीबन 10 मीटर चलोगे से si viaggia a 100 अगर तुसी 100 ਦੀ ਸਪੀਡ ਤੇ ਜਾ ਰਹੇ ਹੋ ਜਾਂ ਸਫ਼ਰ ਕਰ ਰਹੇ ਹੋ ਤੇ ਫਾਲਸੋ ਜੀ 100 ਦੇ ਹਿਸਾਬ ਨਾਲ ਜ਼ੀਰੋ ਖਤਮ ਕਰੋ 10 10 ਨੂੰ 3 ਨਾਲ ਜ਼ਰਬ ਦਿਓ 3 ਹੁੰਦਾ ਹੈ ਠੀਕ ਹੈ ਇਹਨੇ 10 ਲਿਖੀ ਹੈ ਮਤਲਬ 28 ਚੱਲ ਸਕਦਾ ਹੈ ਲੇਕਿਨ ਇਹਨੇ ਜ਼ਿਆਦਾ ਫਰਕ ਹੈ 8ਵਾਂ in un secondo 1 ਸੈਕਿੰਡ ਦੇ ਵਿੱਚ si percorrono ਚੱਲੋਗੇ percorrono loro ਵਾਸਤੇ ਲੱਗੀ ਹੈ ਲੇਕਿਨ percorrono ਚੱਲੋ ਦੇ ਬਈ ਸੌਖਾ ਸਾਂ ਆਪਣੇ ਵਾਸਤੇ ਆਸਾਨੀ ਢੂੰਡਣੀ ਹੋਵੇ ਕਿਹੜਾ ਸਾਨੂੰ ਸੌਖਾ ਲੱਗੇ ਦਾ ਲਫ਼ਜ਼ ਮਤਲਬ ਨਾ ਐਡਾ ਬਈ ਉਹਨਾਂ ਵਾਸਤੇ ਲਾ ਲਓ ਆਪਣੇ ਵਾਸਤੇ ਲਾ ਲਓ ਉਸ ਚੀਜ਼ ਨਾਲ ਇਹਨੂੰ ਫਰਕ ਨਹੀਂ ਪੈਂਦਾ ਕਹਿੰਦਾ ਚੱਲੋਗੇ circa metri 15 ਤਕਰੀਬਨ 15 ਮੀਟਰ ਚੱਲੋਗੇ se si viaggia ਅਗਰ ਸਫ਼ਰ ਕਰ ਰਹੇ ਹੋ a 130 130 ਦੀ ਸਪੀਡ ਤੇ ਫਾਲਸੋ ਜੀ ਕਿਉਂਕਿ 130 ਦੀ ਸਪੀਡ ਹੋਵੇ ਜ਼ੀਰੋ ਖਤਮ ਕਰੋ 13 13 26 39 39 ਜਾਂ 36 ਤੱਕ ਚੱਲ ਜਾਂਦਾ ਸੀ ਇਹਨੇ 15 ਮੀਟਰ ਲਿਖਿਆ ਜ਼ਿਆਦਾ ਫਰਕ ਹੈ ਫਾਲਸੋ ਅੱਛਾ ਜੀ 508 508 508 ਤੇ ਜੀ ਗੱਲ ਕਰਨ ਲੱਗਾ ਲੋ ਸਪਾਸੀਓ ਦੀ ਫਰੇਨਾਤੂਰਾ ਸਪਾਸੀਓ ਦੀ ਫਰੇਨਾਤੂਰਾ ਕੀ ਹੁੰਦੀ ਹੈ ਠੀਕ ਹੈ ਇਹ ਹੁਣ ਵੇਖ ਲੈਂਦੇ ਹਾਂ ਫਿਰ ਉਹ ਤਸਵੀਰ ਜਿਹੜੀ ਅੱਗੇ ਵੇਖੀ ਸੀ ਅੱਧੀ ਤਸਵੀਰ ਵੇਖੀ ਸੀ ਬਾਕੀ ਹੁਣ ਵੇਖ ਲੈਂਦੇ ਹਾਂ ਅੱਛਾ ਜੀ ਇੱਥੋਂ ਤੱਕ ਤੇ ਪੜ੍ਹ ਲਈ ਸੀ ਸਪਾਸੀਓ ਪਰਕੋਰਸੋ ਨel tempo di reazione ਉਹ ਸੀ ਇੱਥੋਂ ਤੱਕ ਠੀਕ ਹੈ ਇਹ ਹੁਣ ਅੱਗੇ ਜਿਹੜੀ ਹੈ ਇਹ ਵੇਖੋ ਨੇ ਲਿਖੇ ਹੈ ਸਪਾਸੀਓ ਦੀ ਫਰੇਨਾਤੂਰਾ ਸਪਾਸੀਓ ਦੀ ਫਰੇਨਾਤੂਰਾ ਠੀਕ ਹੈ ਇਹ ਹੁਣ ਵੇਖਦੇ ਹਾਂ ਕੀ ਹੁੰਦਾ ਹੈ ਇਹ ਜਿਹੜੀ ਸਾਰੀ ਹੈ ਇਹ ਤੀਰ ਦਾ ਨਿਸ਼ਾਨ ਇੱਥੋਂ ਲੱਗ ਕੇ ਇਸ ਤੱਕ ਲੱਗੇ ਹੈ ਠੀਕ ਹੈ ਇਹ ਵੇ ਸਪਾਸੀਓ ਦੀ ਫਰੇਨਾਤੂਰਾ ਹੈ ਕੀ ਹੈ ਇੱਥੋਂ ਬ੍ਰੇਕ ਲੱਗਣੀ ਸ਼ੁਰੂ ਹੋਈ ਹੈ ਗੱਡੀ ਰਿੜਦੀ ਜਾ ਕੇ ਇੱਥੇ ਜਾ ਕੇ ਰੁਕ ਗਈ ਹੈ ਮਤਲਬ ਗੱਡੀ ਬ੍ਰੇਕ ਦੇ ਵਿੱਚ ਇਤਨਾ ਫਾਸਲਾ ਕੀਤਾ ਜਾਂ ਕਹਿ ਲਓ ਕਿ ਰੁਕਣੇ ਵਾਸਤੇ ਗੱਡੀ ਇਤਨੀ ਜਗ੍ਹਾ ਲਈ ਹੈ ਇਹ ਜਿਹੜੀ ਜਗ੍ਹਾ ਵੇ ਜਿੱਥੋਂ ਬ੍ਰੇਕ ਲੱਗਣੀ ਸ਼ੁਰੂ ਹੋਈ ਹੈ ਤੇ ਜਿੱਥੇ ਜਾ ਗੱਡੀ ਰੁਕੀ ਹੈ ਇਹ ਸਾਰੀ ਜਗ੍ਹਾ ਨੂੰ ਆਖਦੇ ਨੇ ਸਪਾਸੀਓ ਦੀ ਫਰੇਨਾਤੂਰਾ ਠੀਕ ਹੈ ਜੀ ਇਹ ਸਪੀਡ ਦੇ ਹਿਸਾਬ ਨਾਲ ਘਟਦੀ ਵੱਧਦੀ ਹੈ ਜ਼ਹਿਰੀ ਗੱਲ ਹੈ ਅਗਰ ਤੁਹਾਡੀ ਸਪੀਡ ਜ਼ਿਆਦਾ ਹੈ ਤੇ ਗੱਡੀ ਦੂਰ ਜਾ ਕੇ ਰੁਕੇ ਦੀ ਜ਼ਿਆਦਾ ਜਗ੍ਹਾ ਲਵੇ ਦੀ ਰੁਕਣੇ ਵਾਸਤੇ ਅਗਰ ਸਪੀਡ ਘੱਟ ਹੈ ਤੇ ਗੱਡੀ ਜਲਦੀ ਰੁਕ ਜਾਂਦੀ ਥੋੜੀ ਜਗ੍ਹਾ ਲੈ ਲੈ ਦੀ ਰੁਕਣੇ ਵਾਸਤੇ ਠੀਕ ਹੈ ਇਹਨੂੰ ਆਖਦੇ ਨੇ ਸਪਾਸੀਓ ਦੀ ਫਰੇਨਾਤੂਰਾ ਬਾਕੀ ਹੁਣ ਸਾਰੀ ਤਸਵੀਰ ਸਮਝ ਲੈਂਦੇ ਹਾਂ ਇਹ ਸੀ ਸਪਾਸੀਓ ਪਰਕੋਰਸੋ nel tempo di reazione ਠੀਕ ਹੈ ਇੱਥੋਂ ਲੱਗ ਕੇ ਇਤਨਾ ਇਹ ਅੱਗੇ ਸਪਾਸੀਓ ਦੀ ਫਰੇਨਾਤੂਰਾ ਹੈ ਸਾਰਾ ਠੀਕ ਹੈ ਇਹ ਦੋ ਵੱਖਰੀਆਂ ਚੀਜ਼ਾਂ ਹੋ ਗਈਆਂ ਇੱਕ ਚੀਜ਼ ਦੀ ਇਹਨੇ ਹੋਰ ਗੱਲ ਕਰਨੀ ਹੈ ਉਹ ਵੇ ਇਹ ਸਪਾਸੀਓ ਤੋਤਾਲੇ ਦੀ ਅਰੈਸਟੋ ਮਤਲਬ ਗੱਡੀ ਕਿਤਨੀ ਜਗ੍ਹਾ ਲਈ ਹੈ ਟੋਟਲ ਰੁਕਣੇ ਵਾਸਤੇ ਮਤਲਬ ਟੋਟਲ ਕਿਤਨੀ ਜਗ੍ਹਾ ਲਈ ਗੱਡੀ ਰੁਕਣੇ ਵਾਸਤੇ ਠੀਕ ਹੈ ਉਹਦੇ ਵਿੱਚ ਇਹ ਫਿਰ ਦੋਵੇਂ ਚੀਜ਼ਾਂ ਕਾਊਂਟ ਹੋਣ ਦੀਆਂ ਇਹ ਸਪਾਸੀਓ ਪਰਕੋਰਸੋ nel tempo di reazione ਵੀ ਤੇ ਇਹ ਸਪਾਸੀਓ ਦੀ ਫਰੇਨਾਤੂਰਾ ਵੀ ਇਹਨਾਂ ਦੋਵਾਂ ਨਾਲ ਮਿਲ ਕੇ ਦੋਵਾਂ ਨੂੰ ਰਲਾ ਕੇ ਸਪਾਸੀਓ ਤੋਤਾਲੇ ਦੀ ਅਰੈਸਟ ਬਣਦੀ ਹੈ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਨੇ ਇਹ ਕੱਲੀ ਇਹ ਵੀ ਕੱਲੀ ਲੇਕਿਨ ਜਦੋਂ ਇਹ ਸਪਾਸੀਓ ਦੀ ਤੋਤਾਲੇ ਦੀ ਅਰੈਸਟੋ ਦੀ ਗੱਲ ਕਰੇ ਉਦੋਂ ਇਹਨਾਂ ਦੋਵਾਂ ਨੂੰ ਇਕੱਠਿਆਂ ਕਰਕੇ ਤੇ ਇਹ ਬਣੇਗੀ ਠੀਕ ਹੋ ਗਿਆ ਚਲੋ ਜੀ ਅੱਛਾ ਜੀ ਪਹਿਲਾ ਸਵਾਲ Lo spazio di frenatura
कहना जी स्पासियो दी फ्रेनातूरा वे ए कोएलो ओ वाली है। परकोर्सो जिहड़ी चलदी हो del inizio della frenata ब्रेक दे शुरू होने तक, यानी जित्थों ब्रेक शुरू होंदी है, al arresto del veicolo ते गड्डी दे रुकने तक। कहंदा एह् वे स्पासियो दी फ्रेनातूरा। ठीक है जी। स्पासियो आखदे ने जगह नूं, दी फ्रेनातूरा ब्रेक वाली जगह। कोएलो परकोर्सो, परकोर्सो होंदा है चलना। ठीक है। फ्रेनाता ब्रेक, अल अरेस्तो दल वेहिकलो गड्डी दे रुकने तक। चलो जी दूसरा, लो स्पासियो दी फ्रेनातूरा, कहंदा जी स्पासियो दी फ्रेनातूरा वे सी क्वाड्रुप्लिका 4 गुना होवेदी से ला वेलोचिता अगर स्पीड सी रादोपिया डबल है ते। वेरो जी। अच्छा जी, एह्दा भी हुण ट्रिक ने। रादोपिया आखदे ने डबल नूं, मतलब 2 हो गया। ठीक है। क्वाड्रुप्लिका ये आखदे ने 4 नूं। जेड़ा एंड ते लफज आवेदा इनू उतने नाल ही जरब देनी है, मल्टीप्लाई करना है। एंड ते की आया है 2, 2 नूं 2 ना करो तो की होंदा है 4। इत्थे ने 4 लिखी है। ए क्वाड्रुप्लिका 4 होंदा है। ए उत्ते जेड़ा थल्ले लफज है इनू उतने नाल जरब देनी ते ए लफज आना चाहिए, फिर ठीक है। अगर यह लफज नहीं आता तो फिर फाल्सो है। ठीक है। जिस रदोपिया 2, क्वाड्रुप्लिका 4, 2 नूं 2 नाल जरब दियो की होंदा है 4। ठीक है। ओके भाई, ठीक है। तीसरा एक बार मोटा मोटा पढ़ जिन्हें मैं समझा लवां, फिर यह सवाल पढ़ने आ। ए की लिखी है 9 वोल्टा मजोरे, मतलब 9 ने की है। ठीक है। 9। ए की है त्रिप्लिका आखदे ने 3 नूं 3 नाल जरब दियो की होंदा है 9। ए आई है। ठीक है। जेड़ा एंड ते लफज होवेदा उन्नू उतने नाल ही जरब देनी है। अच्छा जी, ए चौथे सवाल विच आ गया है 16 16। एंड ते की आया क्वाड्रुप्लिका, स्पीड कितनी दसी से क्वाड्रुप्लिका 4 गुना। क्वाड्रुप्लिका की होंदा है 4, 16 अगे पता 16 सौखा है। 4 नूं 4 नाल जरब दियो की होंदा है 16, 16 इन्हें लिखी है। वेरो। 5वां। ठीक है जी, ये को नहीं गल की। तो 6वां में की आया है रदोपिया की होंदा है डबल, मतलब 2। वेलोचिता स्पीड कितनी दसी सू, ये भी रदोपिया दसी सू 2, तो 2 नूं 2 नाल जरब दियो 4 होना चाहिए, इन्हें 2 लिखी है, गलत। ठीक है जी। इस तरह यह ट्रिक ने दे, जिहड़ी स्पीड दसेदा स्पीड नूं उन्ने नाल ही गुना करना, जरब देनी है। चलो जी तीसरा सवाल, लो स्पासियो दी फ्रेनातूरा, कहंदे जी स्पासियो दी फ्रेनातूरा diventa 9 volte maggiore, कहंदे 9 गुना ज़्यादा हो जाएगी से ला वेलोचिता अगर स्पीड सी त्रिप्लिका, ट्रिपल है तो। वेरो। त्रिप्लिका 3, 3 नूं 3 नाल जरब दियो की होंदा है 9। ए वेखो ने 9 volte maggiore लिखी है, 9 मतलब आ गया। तो 9 जेड़ा आया सैंपरे वेरो, फाल्सो कोई नहीं। ठीक हो गया। चौथा, लो स्पासियो दी फ्रेनातूरा जिहड़ी ब्रेक लगने वाली जगह है diventa 16 volte maggiore, कहना 16 गुना ज़्यादा हो जाएगी से ला वेलोचिता अगर स्पीड सी क्वाड्रुप्लिका 4 गुना है। वेरो। क्वाड्रुप्लिका 4, 4 नूं 4 नाल जरब दियो की होंदा है 16। ए वेखो इन्हें 16 लिखे है। वेरो हो गया। 5वां, लो स्पासियो दी फ्रेनातूरा, कहना जी ब्रेक लगने वाली जगह वे ए इंडिपेंडेंटे वे della velocità, स्पीड तो, मतलब वही स्पीड ते ये डिपेंड नहीं करती जिहड़ी है स्पासियो दी फ्रेनातूरा वे। फाल्सो जी, स्पीड ते डिपेंड करती है, क्योंकि फॉर एग्जाम्पल तुसी 50 की स्पीड ते जा रहे हो, गड्डी है तुहाडी 50 की स्पीड ते चलती है पई, तुसां ब्रेक लाइए गड्डी जाके रुक जाए दी, इत्थे रुक गई है, कर लो 10 मीटर अगे जाके रुक गई है। ठीक है। 50 की स्पीड ते गड्डी चलती सी पई। हुण यह गड्डी जिहड़ी है ये चलती है पई 100 की स्पीड ते, गड्डी जाके रुके दी 20 मीटर अगे जाके रुके दी। क्यों? स्पीड ज़्यादा सी,
स्पीड की वजह तो गड्डी ज़्यादा जगह लईए रुकने वास्ते दूर जाकर रुकीए। ਇਹਦਾ मतलब स्पासियो दी फ्रेनातूरा ਜਿਹੜਾ ਹੈ ਇਹ स्पीड ਤੇ डिपेंड करता है। ਇਹ कह रहा इंडिपेंडेंट वे स्पीड ਤੇ डिपेंड नहीं करता। फालसो जी। 6वां लो स्पासियो दी फ्रेनातूरा ਜਿਹੜੀ ब्रेक लगने वाली जगह है सी रदोपिया कहता है डबल होवे दी से ला वेलोचिता अगर स्पीड सी रदोपिया डबल है तो फालसो जी। रदोपिया 2 2 ਨੂੰ 2 ਨਾਲ ਜ਼ਰਬ ਦਿਓ ਕੀ ਹੁੰਦਾ ਹੈ 4। ਇਹਨੇ ਕੀ ਲਿਖਿਆ ਰਦੋਪੀਆ ਡਬਲ ਹੀ ਇਹਨੇ ਕੀ ਹੈ 2 ਹੀ ਕੀ ਹੈ ਫਾਲਸੋ। ਅੱਛਾ ਜੀ 509 509 9 509 ਤੇ ਜੀ ਗੱਲ ਕਰਨ ਲੱਗਾ ਕਿ ਸਪਾਸੀਓ ਦੀ ਫਰੇਨਾਤੂਰਾ ਕਿੱਥੇ ਘਟੇ ਦੀ ਤੇ ਕਿੱਥੇ ਵਧੇ ਦੀ। ਹੁਣ ਬ੍ਰੇਕ ਲੱਗਣੇ ਵਾਲੀ ਜਗ੍ਹਾ ਕਿੱਥੇ ਘਟਦੀ ਹੈ ਸਪੀਡ ਜ਼ਿਆਦਾ ਹੋਵੇ ਤੇ ਵੱਧ ਜਾਏ ਦੀ। ਸੜਕ ਸਲਿਪਰੀ ਹੈ ਸੜਕ ਢਲਾਣ ਵਾਲੀ ਹੈ ਟਾਇਰ ਘਸੇ ਨੇ ਇੱਥੇ ਸਪਾਸੀਓ ਦੀ ਫਰੇਨਾਤੂਰਾ ਵੱਧ ਜਾਏਗੀ ਕਿਉਂਕਿ ਅਗਰ ਸੜਕ ਸਲਿਪਰੀ ਹੈ ਗੱਡੀ ਸਲਿੱਪ ਹੁੰਦੀ ਹੁੰਦੀ ਦੂਰ ਟੁਰ ਜਾਏਗੀ। ਟਾਇਰ ਨਹੀਂ ਸਹੀ ਬ੍ਰੇਕ ਸਹੀ ਨਹੀਂ ਲੱਗਣ ਲੱਗੀ ਰਿੜਦੀ ਰਿੜਦੀ ਅੱਗੇ ਟੁਰ ਜਾਏਗੀ। ਬ੍ਰੇਕਾਂ ਨਹੀਂ ਠੀਕ ਤਾਂ ਵੀ ਗੱਡੀ ਦੂਰ ਜਾ ਕੇ ਰੁਕੇਗੀ। ਠੀਕ ਹੈ। ਸੜਕ ਚੜ੍ਹਾਈ ਵਾਲੀ ਹੈ ਗੱਡੀ ਜਲਦੀ ਰੁਕ ਜਾਏਗੀ ਸਪਾਸੀਓ ਦੀ ਫਰੇਨਾਤੂਰਾ ਘਟ ਜਾਏਗੀ। ਕਿਉਂ ਚੜ੍ਹਾਈ ਦੀ ਵਜ੍ਹਾ ਤੋਂ ਗੱਡੀ ਜਲਦੀ ਰੁਕ ਜਾਏਗੀ। ਢਲਾਣ ਹੈ ਸਪਾਸੀਓ ਦੀ ਫਰੇਨਾਤੂਰਾ ਵੱਧ ਜਾਏਗੀ। ਕਿਉਂ ਢਲਾਣ ਦੀ ਵਜ੍ਹਾ ਤੋਂ ਗੱਡੀ ਰਿੜਦੀ ਰਿੜਦੀ ਜਗ੍ਹਾ ਜਾਏਗੀ। ਇਹ ਚੀਜ਼ਾਂ ਤੇ ਇਹਨੇ ਹੁਣ ਗੱਲ ਕਰਨੀ ਹੈ। ਲੋ ਸਪਾਸੀਓ ਦੀ ਫਰੇਨਾਤੂਰਾ ਕਹਿੰਦਾ ਜਿਹੜੀ ਬ੍ਰੇਕ ਲੱਗਣੇ ਵਾਲੀ ਜਗ੍ਹਾ ਹੈ aumenta ਵੱਧ ਜਾਏਗੀ। se aderenza अगर aderenza tra pneumatico aderenza road grip पकड़ tra pneumatico e asfalto ਟਾਇਰ ਤੇ ਫਰਸ਼ ਦੇ ਦਰਮਿਆਨ ਇਹ ਬਾਸਾ ਥੋੜੀ ਜਿਹੀ ਗ੍ਰਿਪ ਤੇ ਫਿਰ ਕਹਿੰਦਾ ਸਪਾਸੀਓ ਦੀ ਫਰੇਨਾਤੂਰਾ ਵੱਧ ਜਾਏਗੀ। ਵੇਰੋ ਅਦਰੈਂਸਾ ਆਖਦੇ ਨੇ ਰੋਡ ਗ੍ਰਿਪ ਨੂੰ ਪਕੜ ਨੂੰ ਜਿਹੜੇ ਟਾਇਰ ਸੜਕ ਨਾਲ ਚਿਪਕਦੇ ਨੇ ਉਹਨੂੰ ਆਖਦੇ ਨੇ ਅਦਰੈਂਸਾ। ਅਗਰ ਉਹ ਚੀਜ਼ ਘੱਟ ਹੈ ਮਤਲਬ ਇਤਨੇ ਟਾਇਰ ਪਕੜ ਨਹੀਂ ਸੜਕ ਦੇ ਉੱਤੇ ਤੇ ਫਿਰ ਸਪਾਸੀਓ ਫਰੇਨਾਤੂਰਾ ਵਧੇਗੀ। ਅਦਰੈਂਸਾ ਕਿਸ ਤਰ੍ਹਾਂ ਘੱਟ ਹੁੰਦੀ ਹੈ ਸੜਕ ਸਲਿਪਰੀ ਹੈ ਤਿਲਕਣੀ ਹੈ ਬਰਫ਼ ਪਈ ਹੈ ਪੱਤੇ ਨੇ ਇਹਨਾਂ ਚੀਜ਼ਾਂ ਨਾਲ ਅਦਰੈਂਸਾ ਜਿਹੜੀ ਘਟਦੀ ਹੈ ਟਾਇਰਾਂ ਦੀ ਪਕੜ ਘੱਟ ਰਹਿ ਜਾਂਦੀ ਹੈ ਸੜਕ ਤੇ ਫਿਰ ਗੱਡੀ ਜ਼ਿਆਦਾ ਜਗ੍ਹਾ ਲਵੇਗੀ ਰੁਕਣੇ ਵਾਸਤੇ ਸਪਾਸੀਓ ਦੀ ਫਰੇਨਾਤੂਰਾ aumenta ਹੋ ਜਾਏਗੀ ਵੱਧ ਜਾਏਗੀ। ਦੂਸਰਾ ਲੋ ਸਪਾਸੀਓ ਦੀ ਫਰੇਨਾਤੂਰਾ aumenta ਕਹਿੰਦਾ ਬ੍ਰੇਕ ਲੱਗਣੇ ਵਾਲੀ ਜਗ੍ਹਾ ਵੱਧ ਜਾਏਗੀ se la strada ਅਗਰ ਸੜਕ ਇਹ ਇਨੇਵਾਤ ਆਵੇ ਬਰਫ਼ ਪਈ ਹੈ ਤੇ ਵੇਰੋ। ਤੀਸਰਾ ਲੋ ਸਪਾਸੀਓ ਦੀ ਫਰੇਨਾਤੂਰਾ ਜਿਹੜੀ ਬ੍ਰੇਕ ਲੱਗਣੇ ਵਾਲੀ ਜਗ੍ਹਾ aumenta ਵੱਧ ਜਾਏਗੀ se la strada ਅਗਰ ਸੜਕ ਇਹ ਬਨਿਆਤਾ ਗਿੱਲੀ ਹੈ ਤੇ ਵੇਰੋ ਜੀ ਅਗਰ ਸੜਕ ਗਿੱਲੀ ਹੈ ਤੇ ਫਿਰ ਵੀ ਸਪਾਸੀਓ ਦੀ ਫਰੇਨਾਤੂਰਾ ਵਧੇਗੀ ਕਿਉਂਕਿ ਗਿੱਲੀ ਸੜਕ ਹੋਣੇ ਦੀ ਵਜ੍ਹਾ ਤੋਂ ਗੱਡੀ ਦੂਰ ਜਾ ਕੇ ਰੁਕੇਗੀ ਥੋੜੀ ਬਹੁਤ ਸਲਿੱਪ ਹੁੰਦੀ ਜਾਏਗੀ। ਬਨਿਆਤਾ ਆ ਗਿਆ sempre vero ਇੱਕ ਫਾਲਸੋ ਪਾਰਾਬਰੇਜ਼ਾ ਨਾਲ। ਲੋ ਸਪਾਸੀਓ ਦੀ ਫਰੇਨਾਤੂਰਾ ਜਿਹੜੀ ਬ੍ਰੇਕ ਲੱਗਣੇ ਵਾਲੀ ਜਗ੍ਹਾ ਹੈ aumenta ਵੱਧ ਜਾਏਗੀ se la strada ਅਗਰ ਸੜਕ ਇਹ ਇੰਡਿਸ਼ੇਜ਼ਾ ਢਲਾਣ ਵਾਲੀ ਹੈ ਰੇਡ ਵਾਲੀ ਹੈ ਵੇਰੋ ਢਲਾਣ ਦੀ ਵਜ੍ਹਾ ਤੋਂ ਵੀ ਗੱਡੀ ਜ਼ਿਆਦਾ ਜਗ੍ਹਾ ਲਵੇਗੀ ਰੁਕਣੇ ਵਾਸਤੇ ਤੇ ਕੀ ਹੋਵੇਗਾ ਸਪਾਸੀਓ ਫਰੇਨਾਤੂਰਾ aumenta ਹੋ ਜਾਏਗਾ। ਪੰਜਵਾਂ ਲੋ ਸਪਾਸੀਓ ਦੀ ਫਰੇਨਾਤੂਰਾ ਬ੍ਰੇਕ ਵਾਲੀ ਜਗ੍ਹਾ diminuisce ਘਟ ਜਾਏਗੀ se la strada ਅਗਰ ਸੜਕ ਇਨ ਸਲੀਤਾ ਚੜਾਈ ਵਾਲੀ ਹੈ ਤੇ ਵੇਰੋ ਚੜਾਈ ਹੈ ਤੇ ਫਿਰ ਸਪਾਸੀਓ ਦੀ ਫਰੇਨਾਤੂਰਾ ਘਟੇਗੀ ਕਿਉਂ ਗੱਡੀ ਚੜਾਈ ਦੀ ਵਜ੍ਹਾ ਤੋਂ ਜਲਦੀ ਰੁਕ ਜਾਏਗੀ ਕੁਛ ਬ੍ਰੇਕ ਨਾ ਰੁਕੇਗੀ ਕੁਛ ਚੜਾਈ ਦੀ ਵਜ੍ਹਾ ਤੋਂ ਰੁਕ ਜਾਏਗੀ। ਛੇਵਾਂ ਲੋ ਸਪਾਸੀਓ ਦੀ ਫਰੇਨਾਤੂਰਾ ਜਿਹੜੀ ਬ੍ਰੇਕ ਲੱਗਣੇ ਵਾਲੀ ਜਗ੍ਹਾ diminuisce ਘਟ ਜਾਏਗੀ se il conducente ਅਗਰ ਡਰਾਈਵਰ ਆਈ ਰਿਫਲੈਸੀ ਪ੍ਰੋਨਤੀ ਕਹਿੰਦਾ ਡਰਾਈਵਰ ਦੇ ਰਿਫਲੈਸੀ ਪ੍ਰੋਨਤੀ ਨੇ ਤੇ ਫਿਰ ਸਪਾਸੀਓ ਦੀ ਫਰੇਨਾਤੂਰਾ ਘਟ ਜਾਏਗੀ। ਫਾਲਸੋ ਜੀ ਬ੍ਰੇਕ ਤੇ ਰਿਫਲੈਸੀ ਦਾ ਕੋਈ ਅਸਰ ਨਹੀਂ ਪੈਂਦਾ ਇਸ ਵਾਸਤੇ ਫਾਲਸੋ। ਸੱਤਵਾਂ ਲੋ ਸਪਾਸੀਓ ਦੀ ਫਰੇਨਾਤੂਰਾ ਜਿਹੜੀ ਬ੍ਰੇਕ ਲੱਗਣੇ ਵਾਲੀ ਜਗ੍ਹਾ diminuisce ਘਟ ਜਾਏਗੀ se le ruote ਅਗਰ ਟਾਇਰ ਸੀ ਬਲੋਕਾਂ ਨੂੰ ਬਲਾਕ ਹੋ ਜਾਂਦੇ ਨੇ ਤੇ ਫਾਲਸੋ ਜੀ। ਇੱਕ ਚੀਜ਼ ਇਹਨੇ ਰੱਖਣੀ ਹੈ ਜਦੋਂ ਤੁਸੀਂ ਬ੍ਰੇਕ ਲਾਉਂਦੇ ਹੋ ਤੇ ਗੱਡੀ ਦੇ ਟਾਇਰ ਬਲਾਕ ਹੋ ਜਾਣ ਜਿਸ ਤਰ੍ਹਾਂ ਜੰਮ ਜਾਂਦੇ ਨੇ ਬਲਾਕ ਹੋ ਜਾਂਦੇ ਨੇ ਮਤਲਬ ਰਿੜਦੇ ਨਹੀਂ ਹੈਗਾ ਮਤਲਬ ਅਗਾਂ ਚੱਲਦੇ ਨਹੀਂ ਠੀਕ ਹੈ ਉਹ ਕੀ ਹੁੰਦਾ ਉਹਦੇ ਵਿੱਚ ਗੱਡੀ ਸਲਿੱਪ ਹੋ ਜਾਂਦੀ ਹੈ ਜਦੋਂ ਟਾਇਰ ਬਲਾਕ ਹੁੰਦੇ ਨੇ। ਗੱਡੀ ਸਲਿੱਪ ਹੋਵੇਗੀ ਤੇ ਗੱਡੀ ਦੇ ਕੰਟਰੋਲ ਨਹੀਂ ਰਹਿੰਦਾ ਗੱਡੀ ਫਿਰ ਦੂਰ ਜਾ ਕੇ ਰੁਕਦੀ ਹੈ। ਇਸ ਵਾਸਤੇ ਟਾਇਰਾਂ ਦੇ ਬਲਾਕ ਹੋਣ ਨਾਲ ਸਪਾਸੀਓ ਦੀ ਫਰੇਨਾਤੂਰਾ ਘਟਣ ਨਹੀਂ ਲੱਗੀ ਇਹ ਕਹਿ ਰਿਹਾ diminuisce ਹੋਵੇਗੀ ਫਾਲਸੋ ਜੀ। ਅੱਠਵਾਂ
Lo spazio di frenatura di brake ਲੱਗਣੇ ਵਾਲੀ ਜਗ੍ਹਾ diminuisce ਘਟ ਜਾਏਦੀ sul tratto in discesa ਢਲਾਣ ਵਾਲੇ ਹਿੱਸੇ ਤੇ ਦੀ 200 ਜਿਹੜੀ ਇੱਕ 200 ਦੀ ਹੋਵੇਗੀ ਫਾਲਸੋ ਜੀ ਢਲਾਣ ਤੇ diminuisce ਘਟਦੀ ਨਹੀਂ ਵੱਧਦੀ ਹੈ aumenta ਹੋਵੇਗੀ ਨਾਮਾ lo spazio di frenatura di brake ਲੱਗਣੇ ਵਾਲੀ ਜਗ੍ਹਾ aumenta ਵੱਧ ਜਾਏਦੀ se la strada ਅਗਰ ਸੜਕ ਇਹ in salita ਚੜਾਈ ਵਾਲੀ ਹੈ ਤੇ ਫਾਲਸੋ ਦੀ ਚੜਾਈ ਤੇ aumenta नहीं होने लगी ਵਧਣ नहीं लगी diminuisce ਘਟੇ ਦੀ ਇਹ ਕਹਿ ਰਿਹਾ ਵਧੇ ਦੀ ਫਾਲਸੋ 10ਵਾਂ lo spazio di frenatura di brake ਲੱਗਣੀ ਵਾਲੀ ਜਗ੍ਹਾ diminuisce ਘਟ ਜਾਏਦੀ se la strada ਅਗਰ ਸੜਕ ਇਹ in discesa ਢਲਾਣ ਵਾਲੀ ਹੈ ਤੇ ਫਾਲਸੋ ਜੀ discese ਤੇ ਵਧੇ ਦੀ ਕੀ ਹੋਣਾ ਚਾਹੀਦਾ ਸੀ aumenta ਹੋਵੇ ਦੀ ਇਹ ਕਹਿ ਰਿਹਾ diminuisce ਹੁੰਦੀ ਹੈ ਫਾਲਸੋ diminuisce ਮਤਲਬ ਘੱਟ ਇਹਨਾਂ ਦੋ ਲਫ਼ਜ਼ਾਂ ਦਾ ਮਤਲਬ ਵੀ ਜ਼ਰੂਰੀ ਇਸ ਚੈਪਟਰ ਵਿੱਚ ਪਤਾ ਹੋਣਾ ਚਾਹੀਦਾ ਹੈ aumenta ਵਧਣਾ diminuisce ਘਟਣਾ 510 ਤੇ ਜੀ ਵੇਖੋ ਇਹ ਆ ਗਈ ਜਿਹੜੀ ਮੈਂ ਉਹ ਚੀਜ਼ ਪੜ੍ਹਾਈ ਸੀ ਲੋ ਸਪਾਸੀਓ ਤੋਤਾਲੇ ਦੀ ਅਰੈਸਟੋ ਬਈ ਟੋਟਲ ਰੁਕਣੇ ਵਾਲੀ ਜਗ੍ਹਾ ਮਤਲਬ ਗੱਡੀ ਕਿੰਨੀ ਜਗ੍ਹਾ ਲਈਏ ਰੁਕਣੇ ਵਾਸਤੇ ਠੀਕ ਹੈ ਜੀ ਉਹ ਦੱਸੀ ਸੀ ਮੈਂ ਇਹ ਵੇ ਸਪਾਸੀਓ ਪਰਕੋਰਸੋ ਨel tempo di reazione ਇੱਥੋਂ ਲੱਗ ਕੇ ਤੇ ਇਤਨਾ ਇਹ ਵੇ ਅੱਗੇ ਸਪਾਸੀਓ ਦੀ ਫਰੇਨਾਤੂਰਾ ਤੇ ਇਹਨਾਂ ਦੋਵਾਂ ਨੂੰ ਇਕੱਠਿਆਂ ਕਰਕੇ ਬਣਦੀ ਏ ਸਪਾਸੀਓ ਤੋਤਾਲੇ ਦੀ ਅਰੈਸਟੋ ਇਹ ਬਣਦੀ ਏ ਠੀਕ ਹੈ ਜੀ ਅਗਰ ਕੱਲੀ ਨਾਲ ਕਵੇ ਕਿ ਇਹਦੇ ਨਾਲ ਬਣ ਜਾਂਦੀ ਹੈ ਫਾਲਸੋ ਅਗਰ ਕੱਲੀ ਇਹਦੇ ਨਾਲ ਕਵੇ ਬਣ ਜਾਂਦੀ ਹੈ ਫਾਲਸੋ ਦੋਨਾਂ ਨੂੰ ਇਕੱਠਿਆਂ ਬੋਲੇ ਦਾ ਤਾਂ ਇਹ ਬਣੇਦੀ ਲੋ ਸਪਾਸੀਓ ਤੋਤਾਲੇ ਦੀ ਅਰੈਸਟੋ ਕਹਿੰਦਾ ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਵੇ ਇਹ ਪਾਰੀ ਕਹਿੰਦਾ ਇਹ ਬਰਾਬਰ ਹੁੰਦੀ ਏ allo spazio percorso nel tempo di reazione ਦੇ ਪਿਊ ਇਹ ਪਿਊ ਕਰ ਦਿੱਤੀ ਸੀ ਪਲੱਸ quello percorso ਜਿਹੜਾ ਚੱਲਦੀ ਉਹ ਫਾਸਲਾ ਤੈਅ ਕਰਦੀ ਉਹ ਦੁਰਾਨ ਤੇ ਲਾ ਫਰੇਨਾਤਾ ਬ੍ਰੇਕ ਦੇ ਦੌਰਾਨ ਵੇਰੋ ਜੀ ਇਹ ਵੇਖੋ ਦੋਨਾਂ ਚੀਜ਼ਾਂ ਦੀ ਉਹਨੇ ਗੱਲ ਕਰ ਦਿੱਤੀ ਹੈ percorso durante la frenata ਵੀ ਬ੍ਰੇਕ ਦੇ ਦੌਰਾਨ ਚੱਲਣਾ ਤੇ ਇਹ percorso nel tempo di reazione ਦੋਵਾਂ ਨੂੰ ਕਰਤਾ ਸੀ ਵਿੱਚ ਪਿਊ ਪਲੱਸ ਲਾਇਆ ਸੋ ਠੀਕ ਹੈ ਜੀ ਵੇਰੋ ਇਹਦੇ ਬਰਾਬਰ ਹੁੰਦੀ ਹੈ ਦੂਸਰਾ ਲੋ ਸਪਾਸੀਓ ਤੋਤਾਲੇ ਦੀ ਅਰੈਸਟੋ ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਡਿਪੈਂਡ ਕਹਿੰਦਾ ਇਹ ਡਿਪੈਂਡ ਕਰਦੀ ਏ ਦਲਾ ਵੈਲੋਚਿਟਾ ਸਪੀਡ ਤੇ ਵੇਰੋ ਜੀ ਸਪੀਡ ਤੇ ਡਿਪੈਂਡ ਕਰਦੀ ਏ ਸਪੀਡ ਵਧੇ ਦੀ ਤੇ ਗੱਡੀ ਜ਼ਿਆਦਾ ਜਗ੍ਹਾ ਲਵੇ ਦੀ ਰੁਕਣੇ ਵਾਸਤੇ ਇਹ ਸਪਾਸੀਓ ਤੋਤਾਲੇ ਦੀ ਅਰੈਸਟੋ ਵੀ ਵੱਧ ਜਾਏਦੀ ਸਪੀਡ ਥੋੜੀ ਏ ਤੇ ਘਟ ਜਾਏਦੀ ਤੀਸਰਾ ਲੋ ਸਪਾਸੀਓ ਤੋਤਾਲੇ ਦੀ ਅਰੈਸਟੋ ਦੀ ਟੋਟਲ ਰੁਕਣੇ ਵਾਲੀ ਜਗ੍ਹਾ ਡਿਪੈਂਡ ਕਹਿੰਦਾ ਇਹ ਡਿਪੈਂਡ ਕਰਦੀ ਏ ਦਲ ਉਜ਼ੂਰਾ ਦੇ ਪਨਿਊਮਾਤਿਚੀ ਟਾਇਰਾਂ ਦੇ ਇਸਤੇਮਾਲ ਹੋਣੇ ਤੇ ਉਜ਼ੂਰਾ ਇਸਤੇਮਾਲ ਹੋਏ ਕਸੇ ਵੇਰੋ ਜੀ ਇਹ ਤੇ ਡਿਪੈਂਡ ਕਰਦੀ ਹੈ ਟਾਇਰ ਕਸੇ ਨੇ ਪੁਰਾਣੇ ਨੇ ਇਤਨੀ ਗ੍ਰਿਪ ਨਹੀਂ ਉਹਨਾਂ ਦੀ ਉਹ ਤੇ ਡਿਪੈਂਡ ਕਰਦੀ ਫਿਰ ਵੱਧ ਜਾਏਦੀ ਜਾਂ ਅੱਛੇ ਨੇ ਨਵੇਂ ਨੇ ਤੇ ਉਹ ਫਿਰ ਨਾਰਮਲ ਘੱਟ ਵੀ ਸਕਦੀ ਉਹਨਾਂ ਜਲਦੀ ਵੀ ਗੱਡੀ ਰੁਕ ਸਕਦੀ ਹੈ ਇਹਦਾ ਮਤਲਬ ਇਹ ਹੈ ਕਿ ਡਿਪੈਂਡ ਕਰਦੀ ਹੈ ਇਸ ਚੀਜ਼ 'ਤੇ ਚੌਥਾ ਲੋ ਸਪਾਸੀਓ ਤੋਤਾਲੇ ਦੀ ਅਰੈਸਟ ਹੋਈ ਟੋਟਲ ਰੁਕਣੇ ਵਾਲੀ ਜਗ੍ਹਾ ਡਿਪੈਂਡ ਕਹਿੰਦਾ ਇਹ ਡਿਪੈਂਡ ਕਰਦੀ ਏ ਦਲ ਕੰਡੀਸ਼ਨੀ ਦਲ ਅਸਫਾਲਤੋ ਜਿਹੜਾ ਫਰਸ਼ ਹੈ ਮਤਲਬ ਜਿਹੜੀ ਸੜਕ ਹੈ ਉਹਦੀ ਹਾਲਤ 'ਤੇ ਵੇਰੋ 'ਤੇ ਡਿਪੈਂਡ ਕਰਦੀ ਏ ਸੜਕ ਤਿਲਕਣੀ ਏ ਸਲਿਪਰੀ ਏ ਵੱਧ ਜਾਏਦੀ ਸਪਾਸੀਓ ਨਾਰਮਲ ਹੈ ਤੇ ਫਿਰ ਨਾਰਮਲ ਰਹੇਗੀ ਪੰਜਵਾਂ ਲੋ ਸਪਾਸੀਓ ਤੋਤਾਲੇ ਦੀ ਅਰੈਸਟ ਹੋਈ ਟੋਟਲ ਰੁਕਣੇ ਵਾਲੀ ਜਗ੍ਹਾ ਇਹ ਇੰਡੀਪੈਂਡੈਂਟ ਵੇ ਕਹਿੰਦਾ ਇੰਡੀਪੈਂਡੈਂਟ ਵੇ ਮਤਲਬ ਇਹਦੇ ਨਾਲ ਫਰਕ ਨਹੀਂ ਪੈਂਦਾ ਦਲ ਉਜ਼ੂਰਾ ਦੀ ਪਨਿਊਮਾਤ 'ਚ ਟਾਇਰਾਂ ਦੇ ਘਸੇ ਹੋਣੇ 'ਤੇ ਫਾਲਸੋ ਜੀ ਡਿਪੈਂਡ ਕਰਦਾ ਹੈ ਛੇਵਾਂ ਲੋ ਸਪਾਸੀਓ ਤੋਤਾਲੇ ਦੀ ਅਰੈਸਟ ਹੋਈ ਟੋਟਲ ਰੁਕਣੇ ਵਾਲੀ ਜਗ੍ਹਾ ਇਹ ਇੰਡੀਪੈਂਡੈਂਟ ਹੈ ਕਹਿੰਦਾ ਇੰਡੀਪੈਂਡੈਂਟ ਹੈ ਆਜ਼ਾਦ ਹੈ ਮਤਲਬ ਇਹਦੇ ਨਾਲ ਫਰਕ ਕੋਈ ਨਹੀਂ ਪੈਂਦਾ ਦਲ ਕੰਡੀਸ਼ਨੀ ਦਲ ਅਸਫਾਲਤੋ ਫਰਸ਼ ਦੀ ਹਾਲਤ 'ਤੇ ਮਤਲਬ ਫਰਸ਼ ਦੀ ਹਾਲਤ ਨਾਲ ਇਹਨੂੰ ਫਰਕ ਕੋਈ ਨਹੀਂ ਪੈਂਦਾ ਫਾਲਸੋ ਜੀ ਮੇਰੇ ਖਿਆਲ ਨਾਲ ਪੜ੍ਹ ਲਿਆ ਸੀ ਅੱਗੇ ਚਲੋ ਫਾਲਸੋ ਜੀ ਫਰਕ ਪੈਂਦਾ ਹੈ ਇਹ ਕਹਿ ਰਹੇ ਇੰਡੀਪੈਂਡੈਂਟ ਵੇ ਸੱਤਵਾਂ ਲੋ ਸਪਾਸੀਓ ਤੋਤਾਲੇ ਦੀ ਅਰੈਸਟੋ ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਇਹ ਪਾਰੀ ਕਹਿੰਦਾ ਇਹ ਬਰਾਬਰ ਹੈ ਇਹ ਜਗ੍ਹਾ ਜਿਹੜੀ ਹੈ ਬਰਾਬਰ ਹੈ ਕਿਹਦੇ ਬਰਾਬਰ ਹੈ ਆਲੋ ਸਪਾਸੀਓ ਪਰਕੋਰਸੋ ਨel tempo di reazione ਦੇ ਫਾਲਸੋ ਜੀ ਇਹਨੇ ਅੱਧੀ ਗੱਲ ਕੀਤੀ ਹੈ ਠੀਕ ਹੈ ਸਿਰਫ ਜ਼ਿਕਰ ਕਰ ਰਿਹਾ ਹੈ ਸਪਾਸੀਓ ਪਰਕੋਰਸੋ nel tempo di reazione ਦਾ ਇਹਦੇ ਅੱਗੇ ਪਿਊ ਪਲੱਸ ਸਪਾਸੀਓ ਦੀ ਫਰੇਨਾਤੂਰਾ ਵੀ ਹੋਣਾ ਚਾਹੀਦਾ ਸੀ
ठीक है, दोनों ਨੂੰ ਰਲਾ ਕੇ ਸਪਾਸੀਓ ਤੋਤਾਲੇ ਦੀ ਰੈਸਟ ਬਣਦੀ ਹੈ। ਇਹ ਪਹਿਲੇ ਸਵਾਲ ਵੇਖੋ, ਇਹ ਸਪਾਸੀਓ ਪਰਕੋਰਸੋ nel tempo di reazione ਵੀ ਹੈ, ਇਹ ਹੁਣ ਇਹਦਾ 7ਵਾਂ ਸਵਾਲ ਹੈ, ਇਸ ਇੱਥੋਂ ਤੱਕ ਪੜਿਆ ਹੈ। ਠੀਕ ਹੈ, ਇਹ ਪਿਊ ਪਰਕੋਰਸੋ durante la frenata ਜਿਹੜਾ ਬ੍ਰੇਕ ਦੇ ਦੌਰਾਨ ਵੀ ਤੈਅ ਕਰ ਦਿਓ। ਠੀਕ ਹੈ, ਇਹ ਵੀ ਅੱਗੇ ਹੋਣਾ ਚਾਹੀਦਾ ਸੀ। ਫਾਲਸੋ। 8ਵਾਂ, lo spazio totale di resto di ਟੋਟਲ ਰੁਕਣੇ ਵਾਲੀ ਜਗ੍ਹਾ ਇਹ ਪਾਰੀ ਕਹਿੰਦਾ ਬਰਾਬਰ ਹੈ allo spazio percorso durante la frenata, ਉਹ ਫਾਸਲਾ ਜਿਹੜਾ ਤੈਅ ਕਰਦੇ durante la frenata ਬ੍ਰੇਕ ਦੇ ਦੌਰਾਨ। ਫਾਲਸੋ ਜੀ, ਫਿਰ ਗਲਤ ਹੋ ਗਿਆ। ਕਿਉਂ? ਹੁਣ ਵਿੱਚੋਂ ਇਹ ਸਪਾਸੀਓ ਪਰਕੋਰਸੋ nel tempo di reazione ਛੱਡ ਗਿਆ, ਹੁਣ ਬ੍ਰੇਕ ਦੀ ਗੱਲ ਕੀਤੀ ਹੁਤਲਾ ਛੱਡ ਗਿਆ। ਇਹਨਾਂ ਦੋਵਾਂ ਨੂੰ ਰਲਾ ਕੇ ਬਣਦੀ ਹੈ। ਨਾਵਾਂ lo spazio totale di resto ਕਹਿੰਦਾ ਟੋਟਲ ਰੁਕਣੇ ਵਾਲੀ ਜਗ੍ਹਾ ਨੌਨ ਡਿਪੈਂਡ, ਇਹ ਡਿਪੈਂਡ ਨਹੀਂ ਕਰਦੀ della velocità ਸਪੀਡ ਤੇ। ਫਾਲਸੋ ਜੀ, ਸਪੀਡ ਤੇ ਡਿਪੈਂਡ ਕਰਦੀ ਹੈ। 511 ਦੇ ਵਿੱਚ ਜੀ ਫਿਰ ਉਹੀ ਚੀਜ਼ ਦੱਸਣ ਲੱਗਾ ਬਈ ਕਿੱਥੇ ਸਪਾਸੀਓ ਤੋਤਾਲੇ ਦੀ ਰੈਸਟ ਤੋਂ ਵਧੇ ਦੀ, ਕਿੱਥੇ ਘਟੇ ਦੀ। ਉਹੀ ਚੀਜ਼ਾਂ ਨੇ ਜਿਹੜੀਆਂ ਅੱਗੇ ਮੈਂ ਦੱਸ ਦਿੱਤੀਆਂ ਨੇ। ਲੋ ਸਪਾਸੀਓ ਤੋਤਾਲੇ ਦੀ ਅਰੈਸਟੋ ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ ਆਉਮੈਂਟਾ ਵੱਧ ਜਾਏਗੀ ਸੇ ਆਉਮੈਂਟਾ ਲਾ ਵੈਲੋਚਿਟਾ, ਅਗਰ ਸਪੀਡ ਵਧਦੀ ਹੈ ਤੇ ਵੇਰੋ ਜੀ ਸਪੀਡ ਦੇ ਵਧਣ ਨਾਲ ਜਗ੍ਹਾ ਵੀ ਵੱਧ ਜਾਏਗੀ। ਲੋ ਸਪਾਸੀਓ ਤੋਤਾਲੇ ਦੀ ਅਰੈਸਟੋ ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ ਆਉਮੈਂਟਾ ਵੱਧ ਜਾਏਗੀ ਸੇ ਲਾ ਸਟਰਾਦਾ ਇਹ ਇਨੇਵਾਤਾ, ਅਗਰ ਸੜਕ ਤੇ ਇਨੇਵਾਤਾ ਬਰਫ਼ ਪਈ ਹੈ ਤੇ ਵੇਰੋ। ਅੱਛਾ, ਉਂਝ ਵਿੱਚੋਂ ਚੰਦ ਦੇ ਜਿਹੜੇ ਟੌਪਿਕ ਨੇ ਉਹ ਮੁਸ਼ਕਲ ਨੇ, ਅਗਰ ਥੋੜ੍ਹੀ ਬਹੁਤ ਵੀ ਸਮਝ ਆ ਜਾਏ ਤਾਂ ਇਹ ਚੈਪਟਰ ਬਹੁਤ ਆਸਾਨ ਹੈ, ਕਿਉਂਕਿ ਸਵਾਲ ਛੋਟੇ ਛੋਟੇ ਨੇ, ਇੱਕ ਚੀਜ਼ 'ਤੇ ਗੱਲ ਕਰਦਾ ਜਾਂਦਾ, ਲਗਾਤਾਰ ਕਰਦਾ ਜਾਂਦਾ ਅਤੇ ਇਸ ਚੀਜ਼ ਦੀ ਸਮਝ ਆ ਜਾਂਦੀ ਹੈ। ਤੀਸਰਾ, ਲੋ ਸਪਾਸੀਓ ਤੋਤਾਲੇ ਦੀ ਰੈਸਟੋ ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਆਉਮੈਂਟਾ ਵੱਧ ਜਾਏਗੀ ਸੇ ਲਾ ਸਟਰਾਦਾ ਇਹ ਕੋਪੈਰਤਾ, ਅਗਰ ਸੜਕ ਕਵਰ ਹੈ ਦੀ ਫਾਂਗੋ ਚਿੱਕੜ ਦੇ ਨਾਲ, ਮਤਲਬ ਸੜਕ 'ਤੇ ਚਿੱਕੜ ਪਿਆ ਅਤੇ ਸਪਾਸੀਓ ਤੋਤਾਲੇ ਦੀ ਰੈਸਟੋ ਵੱਧ ਜਾਏਗੀ ਵੇਰੋ, ਕਿਉਂਕਿ ਚਿੱਕੜ ਦੀ ਵਜ੍ਹਾ ਤੋਂ ਟਾਇਰਾਂ ਦੀ ਗ੍ਰਿਪ ਪਕੜ ਨਹੀਂ ਰਹਿਣ ਲੱਗੀ। ਸੜਕ ਦੇ ਉੱਤੇ ਟਾਇਰ ਸਲਿੱਪ ਹੁੰਦੇ ਜਾਣ ਦੇ, ਗੱਡੀ ਸਲਿੱਪ ਹੋਵੇ ਦੀ ਅਤੇ ਗੱਡੀ ਦੂਰ ਜਾ ਕੇ ਰੁਕੇ ਦੀ। ਸਪਾਸੀਓ ਦੀ ਫਰੇਨਾਤੂਰਾ ਜਿਹੜੀ ਹੈ ਸਪਾਸੀਓ ਤੋਤਾਲੇ ਦੀ ਰੈਸਟੋ ਜਿਹੜੀ ਹੈ ਵੱਧ ਜਾਏਗੀ। ਚੌਥਾ, ਲੋ ਸਪਾਸੀਓ ਤੋਤਾਲੇ ਦੀ ਰੈਸਟੋ ਟੋਟਲ ਰੁਕਣੇ ਵਾਲੀ ਜਗ੍ਹਾ ਹੈ ਆਉਮੈਂਟਾ ਵੱਧ ਜਾਏਗੀ ਸੇ i pneumatici, ਅਗਰ ਟਾਇਰ ਸੋਨੋ ਉਜ਼ੂਰਾਤੀ ਕਸੇ ਨੇ ਤੇ ਵੇਰੋ, ਅਗਰ ਟਾਇਰ ਉਜ਼ੂਰਾਤੀ ਨੇ ਕਸੇ ਨੇ ਫਿਰ ਵੀ ਸਪਾਸੀਓ ਤੋਤਾਲੇ ਦੀ ਰੈਸਟੋ ਵੱਧ ਜਾਏਗੀ। ਪੰਜਵਾਂ, ਲੋ ਸਪਾਸੀਓ ਤੋਤਾਲੇ ਦੀ ਰੈਸਟੋ ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ ਆਉਮੈਂਟਾ ਵੱਧ ਜਾਏਗੀ ਸੇ i pneumatici, ਅਗਰ ਟਾਇਰ ਨੌਨ ਸੋਨੋ ਉਜ਼ੂਰਾਤੀ ਨਹੀਂ ਕਸੇ ਤੇ। ਫਾਲਸੋ ਜੀ, ਇਹ ਹੁਣ ਨੌਨ ਉਹਨੇ ਲਾ ਦਿੱਤਾ ਹੈ, ਨੌਨ ਦਾ ਮਤਲਬ ਨਹੀਂ ਕਸੇ ਤੇ। ਫਾਲਸੋ ਜੀ, ਅਗਰ ਨਹੀਂ ਕਸੇ ਤੇ ਫਿਰ ਨਾਰਮਲ ਰਵੇ ਦੀ ਵਧਣ ਨਹੀਂ ਲੱਗੀ। ਹੁਣ ਨੌਨ ਵਿੱਚ ਨਾ ਹੋਵੇ ਤਾਂ ਬਾਕੀ ਸਵਾਲ ਸਾਰਾ ਠੀਕ ਹੈ, ਇਸ ਇਕੱਲੇ ਨੌਨ ਨਾਲ ਪੂਰੇ ਸਵਾਲ ਦਾ ਮਤਲਬ ਚੇਂਜ ਹੋ ਜਾਂਦਾ। ਇਸ ਵਾਸਤੇ ਆਖਣਾ ਜਿਹੜਾ ਨੌਨ ਹੋ ਗਿਆ ਜਾਂ ਸੋਲੋ ਹੋ ਗਿਆ, ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ, ਇਹਨਾਂ ਨਾਲ ਪੂਰੇ ਸਵਾਲ ਦਾ ਮਤਲਬ ਚੇਂਜ ਹੋ ਜਾਂਦਾ ਹੈ। 6ਵਾਂ, ਲੋ ਸਪਾਸੀਓ ਤੋਤਾਲੇ ਦੀ ਰੈਸਟੋ ਟੋਟਲ ਰੁਕਣੇ ਵਾਲੀ ਜਗ੍ਹਾ ਹੈ ਆਉਮੈਂਟਾ ਵੱਧ ਜਾਏਗੀ ਸੇ ਡਿਮਿਨੂਇਸ਼ੇ ਲਾ ਵੈਲੋਚਿਟਾ, ਅਗਰ ਸਪੀਡ ਘਟਾਉਂਦੇ ਹੋ ਤਾਂ ਕਹਿੰਦਾ ਸਪਾਸੀਓ ਤੋਤਾਲੇ ਦੀ ਰੈਸਟੋ ਵੱਧ ਜਾਏਗੀ। ਫਾਲਸੋ ਜੀ, ਸਪੀਡ ਘਟਾਉਣੇ ਨਾਲ ਸਪਾਸੀਓ ਤੋਤਾਲੇ ਦੀ ਅਰੈਸਟੋ ਵੀ ਘਟ ਜਾਏਗੀ। ਇਹ ਕਹਿ ਰਿਹਾ ਆਉਮੈਂਟਾ ਹੋ ਜਾਏਗੀ, ਵੱਧ ਜਾਏਗੀ। ਫਾਲਸੋ। 7ਵਾਂ, ਲੋ ਸਪਾਸੀਓ ਤੋਤਾਲੇ ਦੀ ਰੈਸਟੋ ਟੋਟਲ ਰੁਕਣੇ ਵਾਲੀ ਜਗ੍ਹਾ ਆਉਮੈਂਟਾ ਵੱਧ ਜਾਏਗੀ ਸੇ ਅਸਫਾਲਟੋ, ਅਗਰ ਫਰਸ਼ ਇਹ ਰੂਵੀਦੋ ਖੁਰਦਰਾ ਵੇ ਤੇ। ਰੂਵੀਦੋ ਮਤਲਬ ਖੁਰਦਰਾ। ਫਾਲਤੂ ਜੀ, ਅਗਰ ਖੁਰਦਰਾ ਹੈ ਤਾਂ ਫਿਰ ਨਾਰਮਲ ਹੀ ਰਹੇਗੀ, ਸਲਿੱਪਰੀ ਹੋਵੇ ਤਾਂ ਫਿਰ ਵਧੇਗੀ। ਠੀਕ ਹੈ, ਅੱਛਾ ਜੀ। ਚਲੋ ਅੱਗੇ ਦੀ ਸਤਾਂਸਾ ਦੀ ਸਿਕੁਰੇਸਾ ਦੀ ਗੱਲ ਕਰਾਂਗਾ, ਉਹਨੇ ਟੌਪਿਕ ਹੋਵੇ ਅਤੇ ਇਹ ਇਨਸ਼ਾਅੱਲਾ ਨੈਕਸਟ ਵੀਡੀਓ 'ਤੇ ਸ਼ੁਰੂ ਕਰਾਂਗੇ। ਓਕੇ ਜੀ, ਅੱਲਾ ਹਾਫਿਜ਼।